ਪੰਜਾਬੀ ਕਹਾਣੀ ਅੱਧੀ ਮੌਤ 6ਵੀਂ ਕਿਸ਼ਤ 6ਵਾਂ ਅੰਗ ਕਲਾਸ। ਹਫ਼ਤੇ ਵਾਲੇ ਦਿਨ ਅਮਜਦ ਸਵੇਰੇ ਸਵੇਰੇ ਹੀ ਉੱਠ ਗਿਆ। ਡਾਢਾ ਖੁਸ਼ ਸੀ। ਅੱਜ ਕਿਰਨ ਨਾਲ ਉਹਦੀ ਡੇਟ ਸੀ। ਆਪਣੇ ਸਭ ਤੋਂ ਨਵੇਂ ਲੀੜੇ ਕੱਢੇ ਬੇਬੇ ਨੇ ਇਸਤਰੀ ਕਰਕੇ ਰੱਖੇ ਹੋਏ ਸਨ। ਫਿਰ ਵੀ ਆਪ ਦਬਾ ਕੇ ਮੁੜ ਇਸਤਰੀ ਕੀਤੇ। ਫਿਰ ਘੰਟਾ ਲਾ ਕੇ ਆਪਣੀ ਮੋਟਰਸਾਈਕਲ ਮਲ ਕੇ ਧੋਤੀ, ਲਿਸ਼ਕਾਈ ਤੇ ਲਾਲ ਬੂਟੀ ਰੰਗ ਦਾ ਹੈਲਮਟ ਵੀ ਸਾਫ਼ ਕੀਤਾ। ਇਹਦੇ ਦੋ ਫਾਇਦੇ ਸਨ। ਇੱਕ ਤੇ ਹੈਲਮਟ ਪਾ ਕੇ ਉਹ ਅੰਗਰੇਜ਼ ਹੀਰੋ ਜਿਹਾ ਲੱਗਦਾ ਸੀ ਤੇ ਦੂਜਾ ਕੋਈ ਸੜਕ ਉੱਤੇ ਉਹਨੂੰ ਸਿਆਣ ਨਹੀਂ ਸੀ ਸਕਦਾ। ਬੇਬੇ ਨੂੰ ਦੱਸਿਆ ਕਿ ਦੋਸਤਾਂ ਨਾਲ ਪ੍ਰੋਗਰਾਮ ਹੈ, ਛੇਤੀ ਜਾਣਾ ਸੀ, ਕਿਉਂ ਜੇ ਕਿਰਨ ਨੇ ਕਿਹਾ ਸੀ ਕਿ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਉਹਨੇ ਘਰ ਵੜਨਾ ਹੈ। ਸਵੇਰ ਇਸ ਲਈ ਰੱਖੀ ਦੀ ਸੀ ਕਿ ਛੁੱਟੀ ਵਾਲੇ ਦਿਨ ਲੋਕੀ ਸਵੇਰੇ ਘੱਟ ਹੀ ਨਿਕਲਦੇ ਸਨ, ਸੋ ਸੜਕ ਤੇ ਮੁੰਡੇ ਨਾਲ ਫੜੇ ਜਾਣ ਦਾ ਚਾਂਸ ਘੱਟ ਤੋਂ ਘੱਟ ਹੁੰਦਾ ਸੀ। ਕਿਰਨ ਨੂੰ WhatsApp ਤੇ ਪੈਗਾਮ ਗਲਿਆ। ਉਹ ਆਪਣੀ ਸੱਖੀ ਵੱਲ ਅੱਪੜ ਚੁੱਕੀ ਸੀ। ਉਹ ਫਟਾਫਟ ਨਿਕਲਿਆ, ਫਿਰ ਜ਼ੂ ਕਰਦਾ। ਇਸ ਵੇਲੇ ਸੜਕਾਂ ਉੱਤੇ ਗੱਡੀਆਂ ਵਿਰਲੀਆਂ ਸਨ। ਕਿਰਨ ਦੀ ਸੱਖੀ ਦੇ ਘਰ ਕੋਲ ਅੱਪੜ ਕੇ ਸੜਕ ਕੰਢੇ ਮੋਟਰਸਾਈਕਲ ਖਿਲਾਰ ਦਿੱਤੀ ਤੇ ਕਿਰਨ ਨੂੰ WhatsApp ਕੀਤਾ। ਜਵਾਬ ਆਇਆ, ਓਕੀ ਡੋਕੀ ਬੇਬੀ। ਓਕੇ ਦੀ ਥਾਂ ਓਕੀ ਡੋਕੀ ਤੇ ਨਾਲ ਆਪਣੇ ਲਈ ਬੇਬੀ ਪੜ੍ਹ ਕੇ ਅਮਜਦ ਦੀ ਤਬੀਅਤ ਫੁੱਲ ਵਾਂਗ ਖਿੜ ਗਈ। 5 ਮਿੰਟਾਂ ਬਾਅਦ ਹੀ ਕਿਰਨ ਗੇਟ ਤੋਂ ਨਿਕਲਦੀ ਦਿਸੀ। ਉਹਨੇ ਜੀਨਸ ਤੇ ਕੁੜਤਾ ਪਾਇਆ ਹੋਇਆ ਸੀ ਤੇ ਉੱਤੇ ਇੱਕ ਚੱਦਰ ਲਈ ਹੋਈ ਸੀ, ਜਿਹਦੇ ਨਾਲ ਉਹਦਾ ਅੱਧਾ ਕੁ ਮੂੰਹ ਲੁਕਿਆ ਹੋਇਆ ਸੀ। ਛੇਤੀ ਟੁਰਦੀ ਆ ਰਹੀ ਸੀ ਤੇ ਦੂਰੋਂ ਹੀ ਅਮਜਦ ਨੂੰ ਹੱਥ ਨਾਲ ਇਸ਼ਾਰੇ ਪਈ ਕਰੇ ਕਿ ਚੱਲ ਗੱਡੀ ਕੱਢ। ਅਮਜਦ ਸਮਝ ਗਿਆ ਤੇ ਫਟਾਫਟ ਮੋਟਰਸਾਈਕਲ ਤੇ ਬਹਿ ਕੇ ਕਿੱਕਾਂ ਮਾਰਨ ਲੱਗ ਪਿਆ। ਪਹਿਲੀ ਕਿੱਕ ਹੀ ਸਲਿੱਪ ਕਰ ਗਈ। ਉਹ ਘਬਰਿਆ ਹੋਇਆ ਜੋ ਸੀ। ਘਬਰਿਆ ਉਹ ਇਸ ਲਈ ਸੀ ਕਿ ਇੱਕ ਤੇ ਉਹਨੂੰ ਪਤਾ ਸੀ ਕਿ ਕਿਰਨ ਲੁੱਕ ਕੇ ਉਹਦੇ ਨਾਲ ਜਾਂਦੀ ਪਈ ਏ, ਤੇ ਦੂਜਾ ਉਹਨੂੰ ਡਰ ਸੀ ਕਿ ਜੇ ਐਨ ਵੇਲੇ ਤੇ ਮੋਟਰਸਾਈਕਲ ਨਾ ਸਟਾਰਟ ਹੋਈ ਤੇ ਫੇਰ ਕੀ ਹੋਏਗਾ। ਇੱਕ ਤੇ ਉਹਦੀ ਡੇਟ ਮਾਰੀ ਜਾਏਗੀ ਤੇ ਦੂਜਾ ਕਿਰਨ ਸਾਹਮਣੇ ਉਹਦੀ ਓਏ ਹੋ ਜਾਵੇਗੀ। ਪਰ ਤੀਜੀ ਕਿੱਕ ਤੇ ਮੋਟਰਸਾਈਕਲ ਸਟਾਰਟ ਹੋ ਹੀ ਗਈ। ਉਹਨੇ ਸ਼ੁਕਰ ਦੇ ਕਲਮੇ ਪੜੇ। ਜੀਨਸ ਕਿਰਨ ਦੀ ਵਾਹ ਟੈਟ ਸੀ, ਕੁਰਤਾ ਵੀ ਕੇ ਸੀ, ਕੁਰਤੀ ਸੀ ਫਿਟਿੰਗ ਵਾਲੀ। ਚੱਦਰ ਉਹਨੇ ਆਪਣਾ ਮੂੰਹ ਲੁਕਾਉਣ ਲਈ ਲਿੱਤੀ ਹੋਈ ਸੀ। ਮੋਟਰਸਾਈਕਲ ਤੇ ਅਮਜਦ ਦੇ ਪਿੱਛੇ ਬਹਿ ਗਈ, ਇੱਕ ਪਾਸੇ ਦੋਵਾਂ ਲੱਤਾਂ ਕਰਕੇ, ਤੇ ਅਮਜਦ ਫੇਰ ਜ਼ੂ ਕਰਕੇ ਮੋਟਰਸਾਈਕਲ ਲੈ ਗਿਆ। ਗਲੀ ਤੋਂ ਬਾਹਰ ਨਿਕਲ ਕੇ ਸਾਹ ਵਿੱਚ ਸਾਹ ਆਏ, ਅਮਜਦ ਦੇ ਵੀ ਤੇ ਕਿਰਨ ਦੇ ਵੀ। ਹੁਣ ਅਮਜਦ ਨੇ ਮੋਟਰਸਾਈਕਲ ਹੌਲੀ ਕਰ ਲਈ ਤੇ ਮਜ਼ੇ ਨਾਲ ਚੱਲਣ ਲੱਗ ਪਿਆ। ਜ਼ਰਾ ਕੁ ਅੱਗੇ ਜਾ ਕੇ ਇੱਕ ਮੋੜ ਲਿਆ ਸੂ ਤੇ ਕਿਰਨ ਨੇ ਪੁੱਛਿਆ, ਇਹ ਕਿੱਥੇ ਪਿਆ ਜਾਣਾ ਹੈ? ਚਲਦੀ ਮੋਟਰਸਾਈਕਲ ਵਿੱਚ ਉਹਨੂੰ ਪੱਲੇ ਨਾ ਪਿਆ ਕਿ ਕੇ ਪੀ ਕਹਿੰਦੀ ਏ। ਉਹਨੇ ਹੱਥ ਦੇ ਇਸ਼ਾਰੇ ਨਾਲ ਪੁੱਛਿਆ, ਕੇ ਪੀ ਕਹਿਨੀ ਏ, ਕਿੱਥੇ ਪਿਆ ਜਾਣਾ ਏ? ਇਸ ਵਾਰੀ ਕਿਰਨ ਨੇ ਮੂੰਹ ਉਹਦੇ ਹੈਲਮਟ ਦੇ ਕੋਲ ਕਰਕੇ ਚੀਖ ਕੇ ਕਿਹਾ। ਅਮਜਦ ਨੇ ਹੱਥ ਨਾਲ ਇਸ਼ਾਰਾ ਕੀਤਾ, ਜਿਹੜਾ ਕਿਰਨ ਨੂੰ ਕੱਖ ਸਮਝ ਨਾ ਆਇਆ, ਪਰ ਉਹ ਚੁੱਪ ਕਰਕੇ ਬਹਿ ਗਈ। ਕੁਝ ਚਿਰ ਪਿੱਛੋਂ ਉਹ ਇੱਕ ਨਿੱਕੇ ਜਿੰਨੇ ਪਾਰਕ ਦੀ ਪਾਰਕਿੰਗ ਵਿੱਚ ਅੱਪੜ ਗਏ। ਅਮਜਦ ਨੇ ਮੋਟਰਸਾਈਕਲ ਰੋਕੀ ਤੇ ਕਿਰਨ ਛਾਲ ਮਾਰ ਕੇ ਥੱਲੇ ਉਤਰ ਆਈ। ਅਮਜਦ ਨੇ ਮੋਟਰਸਾਈਕਲ ਸਾਈਡ ਸਟੈਂਡ ਤੇ ਖਿਲਾਰੀ ਤੇ ਹੈਲਮਟ ਲਾਂਦਾ ਆਪ ਵੀ ਥੱਲੇ ਉਤਰ ਆਇਆ। ਤੂੰ ਫੇਰ ਤੇ ਨਹੀਂ ਤੇਲ ਚੋਪੜ ਕੇ ਆ ਗਿਆ? ਕਿਰਨ ਨੇ ਉਹਨੂੰ ਹੈਲਮਟ ਲਾਂਦਾ ਵੇਖ ਕੇ ਹੱਸਦੇ ਕਿਹਾ। ਨਹੀਂ, ਮੈਂ ਤੇ ਸ਼ੈਂਪੂ ਕਰਕੇ ਆਇਆ ਵਾਂ। ਅਮਜਦ ਨੇ ਫਟਾਫਟ ਆਪਣੇ ਵਾਲ ਹੱਥ ਨਾਲ ਠੀਕ ਕਰਨੇ ਸ਼ੁਰੂ ਕਰ ਦਿੱਤੇ। ਕਿਹੜਾ ਗਾਏ ਮਾਰਕਾ? ਕਿਰਨ ਨੇ ਫੇਰ ਉਹਦਾ ਮਜ਼ਾਕ ਉਡਾਇਆ। ਨਹੀਂ, ਸਨਸਿਲਕ ਦਾ ਸਾਸ਼ੇ। ਅਮਜਦ ਨੇ ਜ਼ਰਾ ਕੁ ਇਨਸਿਕਿਉਰ ਹੋ ਕੇ ਕਿਹਾ ਤੇ ਨਾਲ ਹੀ ਉਹਦਾ ਜੀ ਕੀਤਾ ਕਿ ਹੱਥ ਵਿੱਚ ਫੜਿਆ ਹੈਲਮਟ ਆਪਣੇ ਖੁੰਨੇ ਤੇ ਮਾਰ ਲਵੇ ਕਿ ਸਾਸ਼ੇ ਕਹਿਣ ਦੀ ਕੀ ਲੋੜ ਸੀ, ਤੇ ਉਹੀ ਹੋਇਆ ਜਿਹਦਾ ਡਰ ਸੀ। ਹੀ ਕਿਰਨ ਨੇ ਫੇਰ ਉਹਦਾ ਹਾਸਾ ਉਡਾਇਆ। ਅੱਛਾ, ਤੇ ਤੂੰ ਪੂਰਾ ਸਾਸ਼ਾ ਆਪਣੇ ਹੀ ਸਿਰ ਤੇ ਲਾ ਲਿਆ ਜਾਂ ਕਿਸੇ ਹੋਰ ਲਈ ਵੀ ਬਚਾ ਕੇ ਰੱਖਿਆ? ਅਮਜਦ ਦੇ ਨਹਾਂਦੇ ਮੈਂ ਉਹਦੇ ਨਾਲ ਹੀ ਸਾਂ। ਉਹਨੇ ਸਾਰਾ ਸਾਸ਼ਾ ਨਹੀਂ ਸੀ ਇਸਤੇਮਾਲ ਕੀਤਾ, ਅੱਧਾ ਬਚਾ ਕੇ ਰੱਖ ਲਿਆ ਸੀ ਕਿ 2-3 ਦਿਨਾਂ ਬਾਅਦ ਫੇਰ ਇਸਤੇਮਾਲ ਕਰ ਲਵੇਗਾ। ਪਰ ਜਿਸ ਤਰ੍ਹਾਂ ਕਿਰਨ ਉਹਦਾ ਹਾਸਾ ਪਈ ਉਡਾਉਂਦੀ ਸੀ, ਅਮਜਦ ਨੂੰ ਸਮਝ ਨਾ ਆਈ ਕਿ ਇਹ ਗੱਲ ਦੱਸੇ ਜਾਂ ਨਾ। ਉਹਨੇ ਇਹੋ ਚੰਗਾ ਸਮਝਿਆ ਕਿ ਚੁੱਪ ਹੀ ਰਵੇ। ਕਿਰਨ ਖਿੜ ਹੱਸਦੀ ਰਹੀ। ਜਦੋਂ ਹਾਸਾ ਰੁਕਿਆ ਤੇ ਕਹਿਣ ਲੱਗੀ, ਇਹ ਅਸੀਂ ਪਾਰਕ ਵਿੱਚ ਕਿਉਂ ਆ ਗਏ ਹਾਂ? ਅਜੇ ਮੋਬਾਈਲਾਂ ਦੀਆਂ ਮਾਰਕੀਟਾਂ ਨਹੀਂ ਖੁੱਲੀਆਂ ਹੋਣੀਆਂ, 11 ਵਜੇ ਖੁੱਲ੍ਹਦੀਆਂ ਨੇ। ਅਮਜਦ ਨੂੰ ਡਰ ਸੀ ਬਈ ਕਿਰਨ ਨੇ ਫੇਰ ਉਹਦਾ ਹਾਸਾ ਉਡਾਉਣਾ ਹੈ, ਤੇ ਇਹੋ ਹੋਇਆ। ਕਿਰਨ ਨੇ ਠੱਠਾ ਮਾਰਿਆ। ਤੂੰ ਮੈਨੂੰ ਇੱਥੇ ਡੇਟ ਮਾਰਨ ਲੈ ਆਇਆ ਹੈ? ਗੱਲ ਤੇ ਇਹ ਹੋਏ, ਅਮਜਦ ਨੇ ਸੋਚਿਆ, ਪਰ ਉਹਦਾ ਹੌਸਲਾ ਨਾ ਪਿਆ ਕਿ ਹਾਂ ਕਰ ਦੇਵੇ। ਕਿਰਨ ਨੇ ਆਪਣੀ ਚੱਦਰ ਇਕੱਠੀ ਕਰਕੇ ਧੌਣ ਦੇ ਗਿਰਦ ਵਲ ਕੇ ਮਫਲਰ ਵੰਗਰ ਪਾ ਲਈ। ਥੋੜੀ ਦੂਰ ਤੀਕਰ ਚੱਲਣ ਦੇ ਬਾਅਦ ਉਹ ਰੁਕ ਗਈ
ਤੂੰ ਕਿਉਂ ਮੈਨੂੰ ਇੱਥੇ ਵਾਕ ਕਰਾਉਣ ਲਿਆਇਆ ਹੈ? ਮੈਂ ਰੋਜ਼ ਸ਼ਾਮੀ ਜਿਮ ਜਾਂਦੀ ਹਾਂ, ਮੈਨੂੰ ਵਾਕ ਦੀ ਲੋੜ ਕੋਈ ਨਹੀਂ। ਕਿੱਥੇ ਭਾ ਮੈਨੂੰ, ਇਸ ਹੀਲ ਨਾਲ ਮੈਂ ਇੰਨਾ ਜ਼ਿਆਦਾ ਨਹੀਂ ਟੁਰ ਸਕਦੀ। ਅਮਜਦ ਨੇ ਇੱਧਰ ਉੱਧਰ ਨਜ਼ਰ ਮਾਰੀ। ਸਾਹਮਣੇ ਇੱਕ ਬੈਂਚ ਸੀ, ਉਹ ਦੋਵੇਂ ਉੱਥੇ ਜਾ ਕੇ ਬਹਿ ਗਏ। ਕਿਰਨ ਨੇ ਹੀਲ ਵਾਲੀ ਜੁੱਤੀ ਲਾ ਕੇ ਆਪਣੇ ਪੈਰ ਦਬਣੇ ਸ਼ੁਰੂ ਕਰ ਦਿੱਤੇ। ਉਹਦੇ ਗੋਰੇ ਗੋਰੇ ਨੰਗੇ ਪੈਰ ਆਪਣੇ ਇੰਨੇ ਕੋਲ ਵੇਖ ਕੇ ਅਮਜਦ ਦਾ ਜੀ ਕੀਤਾ ਕਿ ਉਹਦੇ ਪੈਰ ਫੜ ਕੇ ਮਲਣ ਲੱਗ ਪਏ, ਚੁੰਮਣ ਲੱਗ ਪਏ ਤੇ ਨਾਲ ਹੀ ਉਹਨੂੰ ਜੀਨਸ ਦੀ ਜ਼ਿਪ ਚੁੱਭਣ ਲੱਗ ਪਈ। ਉਹਨੇ ਫਟਾਫਟ ਪੈਰਾਂ ਤੋਂ ਨਜ਼ਰਾਂ ਹਟਾ ਕੇ ਰੁੱਖਾਂ ਵੱਲ ਵੇਖਣਾ ਸ਼ੁਰੂ ਕਰ ਦਿੱਤਾ। 2 ਮਿੰਟਾਂ ਬਾਅਦ ਹੀ ਚੁਭਨ ਰੁਕ ਗਈ। ਉਹਨੇ ਫੇਰ ਅੱਖਾਂ ਟੇੜੀਆਂ ਕਰਕੇ ਉਹਦੇ ਪੈਰਾਂ ਵੱਲ ਵੇਖਿਆ। ਉਹਦਾ ਜੀ ਕੀਤਾ ਕਿ ਉਹਦੀ ਛਾਤੀ ਵੇਖੇ, ਪਰ ਇਸ ਵਾਸਤੇ ਉਹਨੂੰ ਧੌਣ ਮੋੜ ਕੇ ਮੂੰਹ ਕਿਰਨ ਵੱਲ ਕਰਨਾ ਪੈਂਦਾ ਤੇ ਇਹਦਾ ਹੌਸਲਾ ਉਹਦੇ ਵਿੱਚ ਨਹੀਂ ਸੀ। ਕਿਰਨ ਨੇ ਆਪਣੇ ਦੋਵੇਂ ਨੰਗੇ ਪੈਰ ਚੁੱਕ ਕੇ ਬੈਂਚ ਦੇ ਕੰਢੇ ਰੱਖ ਲਏ। ਜ਼ਰਾ ਪਰਾਂ ਹਟ ਕੇ ਬਹਿ, ਤੂੰ ਕਿ ਮੇਰੇ ਉੱਤੇ ਚੜਿਆ ਆਣਾ ਹੈ? ਅਮਜਦ ਕੱਚਾ ਜਿਹਾ ਹੋ ਕੇ ਹੱਸਿਆ ਤੇ ਪਰਾਂ ਨੂੰ ਖਿਸਕ ਗਿਆ। ਫਿਰ ਕਿਰਨ ਨੇ ਪਰਸ ਵਿੱਚੋਂ ਆਪਣਾ ਮੋਬਾਈਲ ਕੱਢ ਕੇ ਵੇਖਣਾ ਸ਼ੁਰੂ ਕਰ ਦਿੱਤਾ। ਇਹ ਫੋਨ ਖਰਾਬ ਹੈ? ਅਮਜਦ ਨੇ ਪੁੱਛਿਆ। ਨਹੀਂ, ਹਾਂ, ਇਹ ਕਦੀ ਕਦੀ ਤੰਗ ਕਰਦਾ ਹੈ। ਕਿਰਨ ਫੋਨ ਤੇ ਹੀ ਲੱਗੀ ਰਹੀ। ਅਮਜਦ ਨੇ ਉਹਦੀ ਗੋਦੀ ਵਿੱਚ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਉਹ ਗੋਡਿਆਂ ਨੂੰ ਜੱਫੀ ਮਾਰ ਕੇ ਬੈਠੀ ਸੀ। ਕੁਝ ਨਹੀਂ ਸੀ ਪਿਆ ਦਿਸਦਾ। ਛਾਤੀਆਂ ਵੀ ਗੋਡਿਆਂ ਨਾਲ ਲੱਗੀਆਂ ਸਨ ਤੇ ਉੱਤੋਂ ਚੱਦਰ ਵੀ ਸੀ ਧੌਣ ਦੇ ਗਿਰਦ। ਕੁਝ ਨਹੀਂ ਸੀ ਪਿਆ ਦਿਸਦਾ। ਉਹ ਕਿਰਨ ਦੇ ਬੁੱਲਾਂ ਤੇ ਗੱਲਾਂ ਨੂੰ ਹੀ ਵੇਖਦਾ ਰਿਹਾ। ਕਦੀ ਮੂੰਹ ਉੱਚਾ ਕਰਕੇ ਰੁੱਖਾਂ ਵੱਲ ਵੇਖਦਾ ਤੇ ਫੇਰ ਅੱਖਾਂ ਟੇੜੀਆਂ ਕਰਕੇ ਉਹਨੂੰ ਘੂਰਨ ਲੱਗ ਪੈਂਦਾ। 10-15 ਮਿੰਟ ਇਸੇ ਤਰ੍ਹਾਂ ਲੰਘ ਗਏ। ਕਿਰਨ ਆਪਣੇ ਫੋਨ ਨਾਲ ਹੀ ਲੱਗੀ ਰਹੀ ਤੇ ਅਮਜਦ ਦੀ ਹਿੰਮਤ ਨਹੀਂ ਸੀ ਪਈ ਪੈਂਦੀ ਕਿ ਉਹ ਆਪ ਕੋਈ ਗੱਲ ਸ਼ੁਰੂ ਕਰੇ। ਅਚਾਨਕ ਕਿਰਨ ਨੇ ਲੱਤਾਂ ਸਿੱਧੀਆਂ ਕਰਕੇ ਹੀਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ। ਚੱਲ ਚੱਲੀਏ। ਕਿੱਥੇ? ਅਮਜਦ ਘਾਬਰ ਗਿਆ। ਅਜੇ ਤੇ ਮਾਰਕੀਟ ਨਹੀਂ ਖੁੱਲੀ ਹੋਣੀ। ਚੱਲ ਕਿੱਥੋਂ ਕਾਫੀ ਪੀਨੇ ਆ। ਕਿਰਨ ਨੇ ਛੇਤੀ ਹੀਲਾਂ ਪਾ ਕੇ ਪਰਸ ਮੋਢੇ ਤੇ ਚਾੜ ਲਿਆ। ਉਹ ਚੱਲ ਪਿਆ। ਹੁਣ ਉਹ ਪਿਆ ਹਿਸਾਬ ਲਾਂਦਾ ਸੀ ਕਿ ਉਹਦੇ ਬੋਝੇ ਵਿੱਚ ਤੇ ਨਿਰੇ 750 ਰੁਪਏ ਸਨ। ਇਹ ਪਤਾ ਨਹੀਂ ਕਿੱਥੇ ਜਾ ਕੇ ਕਾਫੀ ਪੀਣਾ ਚਾਹੁੰਦੀ ਏ। ਇਹਨਾਂ ਸੋਚਾਂ ਵਿੱਚ ਹੀ ਡੁੱਬਿਆ ਟੁਰਦਾ ਰਿਹਾ ਤੇ ਉਹ ਮੋਟਰਸਾਈਕਲ ਤੇ ਕਰਪੜ ਗਏ। ਹੈਲਮਟ ਪਾ ਕੇ ਅਮਜਦ ਮੋਟਰਸਾਈਕਲ ਤੇ ਬੈਠਿਆ ਤੇ ਕਿੱਕ ਮਾਰੀ। ਇਸ ਵਾਰੀ ਪਹਿਲੀ ਕਿੱਕ ਤੇ ਮੋਟਰਸਾਈਕਲ ਸਟਾਰਟ ਹੋ ਗਈ। ਕਿਰਨ ਨੇ ਚੀਕ ਕੇ ਉਹਦੇ ਹੈਲਮਟ ਦੇ ਕੰਨ ਵਿੱਚ ਉਹਨੂੰ ਦੱਸਿਆ ਕਿ ਕਾਫੀ ਪੀਣ ਕਿੱਥੇ ਜਾਣਾ ਹੈ। ਇਹ ਗੁਲਬਰਗ ਵਿੱਚ ਇੱਕ ਡਾਢੀ ਮਹਿੰਗੀ ਕਾਫੀ ਸ਼ਾਪ ਸੀ। ਖਬਰੇ ਕਿੰਨੇ ਦੀ ਕਾਫੀ ਹੈ ਉੱਥੇ, ਕੀ ਪਤਾ ਕਾਫੀ ਦੇ ਨਾਲ ਕੁਝ ਹੋਰ ਵੀ ਖਾਣ ਲੱਗ ਪਵੇ। ਇਹ ਉਹ ਪਰੇਸ਼ਾਨ ਸੋਚਾਂ ਸੋਚਦਿਆਂ ਉਹ ਕਾਫੀ ਸ਼ਾਪ ਅੱਪੜ ਗਏ। ਉੱਥੇ ਪਾਰਕਿੰਗ ਤੇ ਅਪੜੇ ਤੇ ਕਿਰਨ ਛਾਲ ਮਾਰ ਕੇ ਲੈ ਗਈ। ਫਟਾਫਟ ਆਪਣੀ ਚੱਦਰ ਲਾ ਕੇ ਪਰਸ ਵਿੱਚ ਪਾਈ ਤੇ ਨਿੱਕਾ ਜਿੰਨਾ ਸ਼ੀਸ਼ਾ ਕੱਢ ਕੇ ਆਪਣੇ ਵਾਲ ਵੂਲ ਠੀਕ ਕੀਤੇ। ਇੰਨੇ ਵਿੱਚ ਅਮਜਦ ਨੇ ਵੀ ਹੈਲਮਟ ਲਾ ਕੇ ਆਪਣੇ ਵਾਲ ਠੀਕ ਕਰ ਲਏ। ਚੱਲ, ਕਿਰਨ ਨੇ ਛੇਤੀ ਨਾਲ ਉਹਦੀ ਬਾਂਹ ਫੜ ਕੇ ਖਿੱਚੀ। 2 ਕਦਮ ਟੁਰੇ ਤੇ ਉਹ ਝਟਕੇ ਨਾਲ ਰੁਕ ਗਈ। ਇਹ ਕੀ ਏ? ਉਹਨੇ ਅਮਜਦ ਦੇ ਦੂਜੇ ਹੱਥ ਵੱਲ ਇਸ਼ਾਰਾ ਕੀਤਾ। ਇਹ ਹੈਲਮਟ? ਅਮਜਦ ਨੇ ਕੁਝ ਹਰਿਆਣ ਜਿਹਾ ਹੋ ਕੇ ਕਿਹਾ। ਉਹ ਇਹਨੂੰ ਤੇ ਇੱਥੇ ਛੱਡ ਦੇ। ਕਿਰਨ ਨੇ ਛੇਤੀ ਨਾਲ ਹੈਲਮਟ ਫੜ ਕੇ ਖਿੱਚਿਆ। ਉਹ ਇੱਥੇ ਕੋਈ ਲੈ ਜਾਵੇਗਾ। ਅਮਜਦ ਨੇ ਮਾੜਾ ਜਿਹਾ ਇਤਜਾਜ ਕੀਤਾ। ਉਹ ਦਫਾ ਕਰ, ਮੈਂ ਨਵਾਂ ਲੈ ਦੇਵਾਂਗੀ ਤੈਨੂੰ। ਕਿਰਨ ਨੇ ਉਹਨੂੰ ਖਿੱਚਿਆ। ਖੱਟੇ ਦਿਲ ਨਾਲ ਅਮਜਦ ਨੇ ਹੈਲਮਟ ਮੋਟਰਸਾਈਕਲ ਦੇ ਹੈਂਡਲ ਨਾਲ ਅੜਾ ਦਿੱਤਾ। ਕਿਰਨ ਉਹਨੂੰ ਬਾਂਹ ਤੋਂ ਫੜ ਕੇ ਤਕਰੀਬਨ ਖਿੱਚਦੀ ਅੰਦਰ ਲੈ ਵੜੀ। ਅੱਗੇ ਕੁੜੀ ਕਾਲੀ ਤੇ ਚਿੱਟੀ ਪੈਂਟ ਉੱਤੇ ਕੋਟੀ ਪਾ ਕੇ ਖਲੋਤੀ ਸੀ। ਉਹ ਅੱਗੇ ਆਈ ਤੇ ਅਮਜਦ ਘਾਬਰ ਗਿਆ ਕਿ ਹੁਣ ਕੀ ਕਰੇ। ਕਿਰਨ ਅੱਗੇ ਹੋਈ। ਟੇਬਲ ਫਾਰ 2। ਕੁੜੀ ਨੇ ਯੈਸ ਮੈਮ ਕਹਿ ਕੇ ਉਹਨਾਂ ਨੂੰ ਇੱਕ ਟੇਬਲ ਵੱਲ ਇਸ਼ਾਰਾ ਕੀਤਾ ਕਿ ਉੱਥੇ ਬਹਿ ਜਾਓ। ਅਮਜਦ ਉਸ ਮੇਜ਼ ਵੱਲ ਟੁਰਨ ਲੱਗਾ, ਪਰ ਕਿਰਨ ਨੇ ਉਹਦੀ ਬਾਂਹ ਖਿੱਚੀ। ਉਹ ਫੇਰ ਖਲੋ ਗਿਆ। ਉਹਨੇ ਕਿਰਨ ਵੱਲ ਵੇਖਿਆ ਜਿਹਦੀਆਂ ਅੱਖਾਂ ਦੂਜੇ ਕੋਨੇ ਤੇ ਇੱਕ ਟੇਬਲ ਨਾਲ ਚਮੜੀਆਂ ਪਈਆਂ ਸਨ। ਉਹਨੇ ਉਧਰ ਵੇਖਿਆ, ਇੱਕ ਮੁੰਡਾ ਤੇ ਕੁੜੀ ਬੈਠੇ ਸਨ। ਕਿਰਨ ਨੇ ਅਮਜਦ ਦੀ ਬਾਂਹ ਵਿੱਚ ਬਾਂਹ ਪਾ ਲਈ ਤੇ ਉਸ ਟੇਬਲ ਵੱਲ ਟੁਰ ਪਈ। ਉਹ ਉਹਦੇ ਸਾਹਮਣੇ ਵਾਲੀ ਟੇਬਲ ਤੇ ਬਹਿ ਗਏ। ਤੂੰ ਮੈਨੂੰ ਇੰਨੀ ਛੇਤੀ ਕਿਉਂ ਇੱਥੇ ਲੈ ਆਇਆ? ਕਿਰਨ ਨੇ ਮਾੜਾ ਜਿਹਾ ਸ਼ਰਮਾ ਕੇ ਕਿਹਾ। ਤੂੰ ਹੀ ਤੇ ਕਿਹਾ ਸੀ ਕਿ ਫੋਨ। ਅਮਜਦ ਨੇ ਜ਼ਰਾ ਘਾਬਰ ਕੇ ਕਹਿਣਾ ਸ਼ੁਰੂ ਕੀਤਾ ਹੀ ਸੀ ਕਿ ਕਿਰਨ ਨੇ ਉਹਦੀ ਗੱਲ ਕੱਟ ਦਿੱਤੀ। ਤੂੰ ਹਰ ਵੇਲੇ ਮੈਨੂੰ ਫੋਨ ਤੇ ਤੰਗ ਕਰਦਾ ਰਹਿਣਾ ਹੈ, ਸੌਣ ਵੀ ਨਹੀਂ ਦਿੰਦਾ। ਕਿਰਨ ਨੇ ਵਾਹ ਪਿਆਰ ਨਾਲ ਕਿਹਾ। ਇਸ ਤੋਂ ਪਹਿਲਾਂ ਕਿ ਅਮਜਦ ਕੁਝ ਜਵਾਬ ਦਿੰਦਾ, ਬੈਰਾ ਆਰਡਰ ਲੈਣ ਆ ਗਿਆ। ਮੈਨੂ ਕਾਰਡ ਖੋਲਿਆ ਤੇ ਕਾਫੀ ਦਾ ਮੁੱਲ ਵੇਖ ਕੇ ਅਮਜਦ ਦਾ ਦਿਲ ਬਹਿ ਗਿਆ। 700 ਵਿੱਚ ਤੇ 2 ਕਾਫੀਆਂ ਵੀ ਨਹੀਂ ਸਨ ਆਉਣੀਆਂ। 700 ਵਿੱਚ ਤੇ 2 ਕਾਫੀਆਂ ਵੀ ਨਹੀਂ ਸਨ ਆਉਣੀਆਂ। ਅਜੇ ਉਹ ਮੈਨੂ ਵੇਖ ਹੀ ਰਹੇ ਸਨ ਕਿ ਦੂਜੇ ਟੇਬਲ ਤੇ ਬੈਰਾ ਬਿੱਲ ਲੈ ਕੇ ਆ ਗਿਆ। ਇਹ ਤੇ ਫਜ਼ੂਲ ਜੀ ਕਾਫੀ ਸ਼ਾਪ ਹੈ। ਅਚਾਨਕ ਕਿਰਨ ਨੇ ਕਿਹਾ, ਚੱਲ ਉੱਥੇ ਹੀ ਚਲੀਏ ਜਿੱਥੇ ਪਿਛਲੀ ਵਾਰ ਗਏ ਸਾਂ। ਇਸ ਤੋਂ ਪਹਿਲਾਂ ਕਿ ਅਮਜਦ ਪੁੱਛਦਾ ਕਿਹੜੀ ਪਿਛਲੀ ਵਾਰ, ਕਿਰਨ ਉੱਠ ਖਲੋਤੀ। ਕੁਝ ਨਾ ਸਮਝਦੇ ਹੋਏ ਉਹ ਵੀ ਖਲੋ ਗਿਆ। ਕਿਰਨ ਨੇ ਅੱਗੇ ਹੋ ਕੇ ਉਹਦੀ ਬਾਂਹ ਵਿੱਚ ਬਾਂਹ ਪਾਈ ਤੇ ਉਹ ਬਾਹਰ ਨਿਕਲ ਆਏ।
ਬਾਹਰ ਆ ਕੇ ਉਹਨੇ ਸਭ ਤੋਂ ਪਹਿਲਾਂ ਆਪਣੀ ਮੋਟਰਸਾਈਕਲ ਤੇ ਨਜ਼ਰ ਪਾਈ। ਹੈਲਮਟ ਆਪਣੀ ਥਾਂ ਤੇ ਵੇਖ ਕੇ ਉਹਦੇ ਸਾਹ ਵਿੱਚ ਸਾਹ ਆਏ। ਹੁਣ ਕਿਰਨ ਉਹਨੂੰ ਖਿੱਚਦੀ ਨਹੀਂ ਸੀ ਪਈ। ਆਰਾਮ ਨਾਲ ਚੱਲਦੇ ਉਹ ਮੋਟਰਸਾਈਕਲ ਤੇ ਕਰਪੜੇ। ਉਹਨੇ ਮੋਟਰਸਾਈਕਲ ਸਿੱਧੀ ਕੀਤੀ ਤੇ ਹੈਲਮਟ ਪਾ ਕੇ ਕਿੱਕ ਲਾਈ। ਮੋਟਰਸਾਈਕਲ ਸਟਾਰਟ ਹੋ ਗਈ। ਕਿਰਨ ਨੇ ਆਪਣੀ ਚੱਦਰ ਨਾ ਕੱਢੀ। ਹੁਣ ਕਿੱਥੇ ਜਾਣਾ ਹੈ? ਅਮਜਦ ਨੇ ਪੁੱਛਿਆ। ਦੱਸਣੀ ਆ, ਕਿਰਨ ਨੇ ਉੱਥੇ ਹੀ ਖਲੋਤੇ ਕਿਹਾ। ਫਿਰ ਉਹ ਅਮਜਦ ਦੇ ਪਿੱਛੇ ਆ ਕੇ ਖਲੋ ਗਈ। ਉਹ ਉਡੀਕਦਾ ਰਿਹਾ ਕਿ ਹੁਣ ਬਹਿੰਦੀ ਏ ਕਿ ਹੁਣ 5-6 ਮਿੰਟ ਇਸੇ ਤਰ੍ਹਾਂ ਲੰਘ ਗਏ। ਫਿਰ ਅਚਾਨਚਕ ਉਹ ਛਾਲ ਮਾਰ ਕੇ ਉਹਦੇ ਪਿੱਛੇ ਬਹਿ ਗਈ। ਇਸ ਵਾਰੀ ਉਹ ਇੱਕੋ ਪਾਸੇ ਲੱਤਾਂ ਕਰਕੇ ਨਹੀਂ, ਸਗੋਂ ਅਮਜਦ ਦੀ ਤਰ੍ਹਾਂ ਹੀ ਦੋਵੇਂ ਪਾਸੇ ਲੱਤਾਂ ਕਰਕੇ ਬਹਿ ਗਈ ਤੇ ਉਹਨੂੰ ਜੱਫਾ ਮਾਰ ਕੇ ਚੰਬੜ ਗਈ। ਪਾਰਕਿੰਗ ਤੋਂ ਬਾਹਰ ਨਿਕਲਦੇ ਅਮਜਦ ਦੀ ਨਜ਼ਰ ਪਈ ਤੇ ਅੰਦਰ ਵਾਲੇ ਮੁੰਡਾ ਤੇ ਕੁੜੀ ਕਾਫੀ ਸ਼ਾਪ ਦੇ ਬੂਹੇ ਤੇ ਖਲੋਤੇ ਸਨ। ਹੁਣ ਅਮਜਦ ਦਾ ਦਿਲ ਘੋੜਾ ਹੋ ਰਿਹਾ ਸੀ। ਕਿਰਨ ਉਹਦੇ ਨਾਲ ਚੰਬੜ ਕੇ ਬੈਠੀ ਸੀ। ਪੂਰੇ ਜੁੱਸੇ ਨਾਲ ਜੁੱਸਾ ਲੱਗਿਆ ਸੀ। ਹੁਣ ਪਹਿਲੀ ਵਾਰੀ ਉਹਨੂੰ ਲੱਗ ਰਿਹਾ ਸੀ ਕਿ ਉਹ ਡੇਟ ਤੇ। ਉਹਨੇ ਸੋਚਿਆ ਕਿ ਕਾਸ਼ ਇਸ ਵੇਲੇ ਉਹਦੇ ਯਾਰ ਇੱਥੇ ਹੁੰਦੇ ਤੇ ਕੁੜੀ ਨੂੰ ਇਸ ਤਰ੍ਹਾਂ ਉਹਦੇ ਨਾਲ ਚੰਬੜਿਆ ਵੇਖ ਕੇ ਕਿੰਨਾ ਸੜਦੇ। ਥੋੜੀ ਦੂਰ ਅੱਗੇ ਜਾ ਕੇ ਕਿਰਨ ਨੇ ਉਹਦੇ ਮੋਢੇ ਤੇ ਹੱਥ ਮਾਰਿਆ। ਉਹਨੇ ਮੂੰਹ ਮੋੜ ਕੇ ਵੇਖਿਆ ਤੇ ਕਿਰਨ ਉਹਨੂੰ ਰੁਕਣ ਦਾ ਇਸ਼ਾਰਾ ਵੀ ਕਰਦੀ ਸੀ। ਉਹਨੇ ਮੋਟਰਸਾਈਕਲ ਰੋਕ ਲਈ। ਕਿਰਨ ਛਾਲ ਮਾਰ ਕੇ ਥੱਲੇ ਲੈ ਗਈ ਤੇ ਪਰਸ ਵਿੱਚੋਂ ਚੱਦਰ ਕੱਢਣ ਲੱਗ ਪਈ। ਹਾਂ, ਹੁਣ ਕਿੱਥੇ ਜਾਣਾ ਹੈ? ਅਮਜਦ ਨੇ ਪੁੱਛਿਆ। ਕਿੱਥੇ ਵੀ ਨਹੀਂ, ਕਿਰਨ ਨੇ ਚੱਦਰ ਸਿਰ ਤੇ ਲੈਂਦੇ ਵੇਖਿਆ। ਮੈਨੂੰ WhatsApp ਆ ਗਿਆ ਹੈ, ਮੈਨੂੰ ਜਾਣਾ ਪਏਗਾ, ਤੂੰ ਚਲਾ ਜਾ। ਹੈਂ? ਅਮਜਦ ਘਾਬਰ ਗਿਆ। ਫੋਨ ਲੈਣ ਨਹੀਂ ਜਾਣਾ? ਨਹੀਂ, ਮੈਂ ਆਪਣੇ ਡਰਾਈਵਰ ਨਾਲ ਚਲੀ ਜਾਵਾਂਗੀ। ਕਿਰਨ ਨੇ ਚੱਦਰ ਆਪਣੇ ਸਿਰ ਤੇ ਲੈਂਦੇ ਕਿਹਾ। ਮੈਂ ਤੈਨੂੰ ਮੈਸੇਜ ਕਰਾਂਗੀ। ਅਜੇ ਉਹ ਇਹ ਸੋਚ ਹੀ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ ਕਿ ਕਿਰਨ ਨੇ ਹੱਥ ਦੇ ਕੇ ਇੱਕ ਲੰਘਦੇ ਰਿਕਸ਼ੇ ਨੂੰ ਰੋਕਿਆ ਤੇ ਬਹਿ ਕੇ ਟੁਰ ਗਈ। ਅਮਜਦ ਕੁਝ ਚਿਰ ਤੇ ਉੱਥੇ ਖਲੋਤਾ ਰਿਹਾ। ਫਿਰ ਮੋਟਰਸਾਈਕਲ ਤੇ ਬਹਿ ਕੇ ਖੁੱਲੇ ਸਿਗਰਟ ਲੈਣ ਖੋਖੇ ਵੱਲ ਟੁਰ ਪਿਆ। ਮੈਂ ਵੇਲਾ ਡੱਕ ਦਿੱਤਾ। ਅਮਜਦ ਨੇ ਕੀ ਹੈਰਾਨ ਹੋਣਾ ਸੀ ਜੋ ਮੈਂ ਹੋ ਰਿਹਾ ਸਾਂ। ਵੇਲੇ ਨੂੰ ਰਿਵਾਈਂਡ ਮਾਰਿਆ ਤੇ ਕਿਰਨ ਕੋਲ ਪੜ ਗਿਆ। ਇੱਕ ਦਿਨ ਪਹਿਲਾਂ ਉਹ ਆਪਣੀ ਇੱਕ ਦੋਸਤ ਨਾਲ ਫੋਨ ਤੇ ਗੱਲ ਵੀ ਕਰਦੀ ਸੀ। ਕੀ? ਕਿਰਨ ਪਈ ਕਹਿੰਦੀ ਸੀ। ਕਾਮੀ ਅਮਤਲ ਨਾਲ ਡੇਟ ਤੇ ਜਾ ਰਿਹਾ ਏ? ਜੀ ਜਨਾਬ, ਅੱਗੋਂ ਦੀ ਸਖੀ ਦੀ ਆਵਾਜ਼ ਆਈ। ਮੈਂ ਤੈਨੂੰ ਪਹਿਲੇ ਹੀ ਕਿਹਾ ਸੀ ਉਹਨੇ ਬਾਜ਼ ਨਹੀਂ ਆਣਾ। ਇਸ ਅਮਤਲ ਦੀ ਬੱਚੀ ਨਾਲ ਤੇ ਮੈਂ ਬਾਅਦ ਵਿੱਚ ਨਿਬੜਾਂਗੀ, ਪਹਿਲਾਂ ਕਾਮੀ ਨੂੰ ਤੇ ਪੱਟੂ ਪਾਵਾਂ। ਕਿਰਨ ਨੇ ਦੰਦ ਪੀਠੇ। ਇਹ ਤੇ ਤਿਲਕਣੀ ਮੱਛੀ ਵਾਂਗ ਹੱਥੋਂ ਨਿਕਲਿਆ ਹੀ ਜਾਂਦਾ ਏ। ਕੀ ਕਰੇਂਗੀ ਤੂੰ? ਸਖੀ ਦੀ ਆਵਾਜ਼ ਆਈ। ਉਹ ਦੋਵੇਂ ਤੇ ਕੱਲ ਜਾ ਰਹੇ ਨੇ ਡੇਟ ਤੇ, ਤੂੰ ਫਿਕਰ ਨਾ ਕਰ, ਕਿਰਨ ਬੋਲੀ। ਕਾਮੀ ਨੂੰ ਮੈਂ ਘਟੋ ਘਟ ਅਮਤਲ ਤੂੰ ਤੇ ਨਹੀਂ ਹਟਦੀ। ਤੂੰ ਮੈਨੂੰ ਕਿਸੇ ਤਰ੍ਹਾਂ ਇਹ ਪਤਾ ਕਰਕੇ ਦੱਸ ਕਿ ਉਹ ਜਾ ਕਿੱਥੇ ਰਹੇ ਨੇ। ਫੋਨ ਬੰਦ ਕਰਦੇ ਨਾਲ ਹੀ ਕਿਰਨ ਨੇ ਅਮਜਦ ਨੂੰ ਗੰਦੇ ਪੈਗਾਮਾਤ ਗੱਲੇ ਤੇ ਫਿਰ ਉਹਨੂੰ ਫੋਨ ਖਰੀਦਣ ਦੇ ਬਹਾਨੇ ਹਫ਼ਤੇ ਨੂੰ ਸੱਦਿਆ। ਫਾਸਟ ਫਾਰਵਰਡ ਜਦੋਂ ਕਿਰਨ ਤੇ ਅਮਜਦ ਪਾਰਕ ਵਿੱਚ ਬੈਠੇ ਹੋਏ ਸਨ, ਉਸੇ ਵੇਲੇ ਕਿਰਨ ਨੂੰ ਉਹਦੀ ਸਖੀ ਨੇ ਇਤਲਾਹ ਦਿੱਤੀ ਕਿ ਕਾਮੀ ਤੇ ਅਮਤਲ ਡੇਟ ਮਾਰਨ ਵਾਸਤੇ ਗੁਲਬਰਗ ਕਾਫੀ ਸ਼ਾਪ ਗਏ ਹੋਏ ਨੇ। ਮੈਂ ਵੇਲਾ ਟੋਰ ਦਿੱਤਾ। ਇਹ ਸਭ ਕੁਝ ਕੀ ਸੀ? ਮੈਂ ਅਮਜਦ ਦੇ ਸੱਜੇ ਨੂੰ ਪੁੱਛਿਆ। ਜਿਸ ਤਰ੍ਹਾਂ ਬੰਦਾ ਮਰਿਓਂ ਬਿਨਾਂ ਉੱਤੇ ਨਹੀਂ ਜਾ ਸਕਦਾ, ਸੱਜਾ ਬੋਲਿਆ, ਉਸੇ ਤਰ੍ਹਾਂ ਦੌਲਤ ਇਕੱਠਿਆਂ ਕੀਤੇ ਬਿਨਾਂ ਉਹ ਅਮੀਰਾਂ ਦਾ ਬੇਲੀ ਵੀ ਨਹੀਂ ਹੋ ਸਕਦਾ। ਕੀ ਮਤਲਬ? ਮੈਂ ਗੱਲ ਸਮਝਣ ਦੀ ਕੋਸ਼ਿਸ਼ ਕਰਦਿਆਂ ਸਵਾਲ ਕੀਤਾ। ਕਿਰਨ ਇੱਕ ਅਮੀਰ ਘਰਾਣੇ ਦੀ ਕੁੜੀ ਏ, ਇਸ ਵਾਰੀ ਖੱਬਾ ਬੋਲਿਆ। ਉਹਦੀਆਂ ਯਾਰੀਆਂ ਆਪਣੀ ਕਲਾਸ ਦੇ ਲੋਕਾਂ ਨਾਲ ਹੀ ਹੁੰਦੀਆਂ ਨੇ। ਅਮਜਦ ਤੇ ਉਹਦੇ ਲਈ ਇੱਕ ਨੌਕਰ ਜਿਹਾ ਹੀ ਏ। ਲੋੜ ਪਈ ਤੇ ਵਰਤ ਲਿਆ, ਨਹੀਂ ਤੇ ਪਿਆ ਰਿਹਾ। ਪਰ ਅਮਜਦ ਫਿਲਮੀ ਦੁਨੀਆ 'ਚ ਰਹਿੰਦਾ ਹੈ। ਸੱਜੇ ਨੇ ਗੱਲ ਟੋਰੀ ਰੱਖੀ। ਉਹਦਾ ਖਿਆਲ ਹੈ ਕਿ ਸਾਰੇ ਇਨਸਾਨ ਬਰਾਬਰ ਹੁੰਦੇ ਨੇ ਤੇ ਕਿਰਨ ਉਹਨੂੰ ਇੱਕ ਦੋਸਤ ਦੀ ਤਰ੍ਹਾਂ ਪਸੰਦ ਕਰਦੀ ਏ। ਗੱਲ ਤੇ ਮੈਨੂੰ ਸਮਝ ਆ ਹੀ ਚੁੱਕੀ ਸੀ। ਅਮਜਦ ਤੇ ਅਫਸੋਸ ਪਿਆ ਹੁੰਦਾ ਸੀ। ਕੁਝ ਕਹਿਣ ਨੂੰ ਜੀ ਨਹੀਂ ਸੀ ਪਿਆ ਕਰਦਾ। ਫਿਰ ਵੀ ਐਵੇਂ ਮੈਂ ਪੁੱਛ ਹੀ ਲਿਆ। ਇਹ ਤੇ ਕਿਰਨ ਦੇ ਸੋਚਣ ਦਾ ਅੰਦਾਜ਼ ਏ। ਉਹਨੇ ਕਿਸੇ ਦਾ ਨੁਕਸਾਨ ਤੇ ਨਹੀਂ ਕੀਤਾ। ਉਹਦਾ ਇਹ ਅਮਜਦ ਨਾਲ ਫਿਰਨਾ ਖੱਬੇ ਰਜਿਸਟਰ ਵਿੱਚ ਤੇ ਨਹੀਂ ਲਿਖਿਆ ਜਾ ਸਕਦਾ। ਕਿਰਨ ਦਾ ਅੱਜ ਸਾਰਾ ਦਿਨ ਖੱਬੇ ਰਜਿਸਟਰ ਵਿੱਚ ਹੀ ਲਿਖਿਆ ਜਾਵੇਗਾ, ਅਮਜਦ ਦੇ ਖੱਬੇ ਨੇ ਕਿਹਾ। ਖੱਬੇ ਵਿੱਚ? ਮੈਂ ਹੈਰਾਨ ਹੋ ਕੇ ਪੁੱਛਿਆ। ਤੁਸੀਂ ਲੋਕ ਤੇ ਵੱਡੇ ਵੱਡੇ ਕੰਮਾਂ ਨੂੰ ਖੱਬੇ ਰਜਿਸਟਰ ਵਿੱਚ ਨਹੀਂ ਲਿਖਦੇ ਤੇ ਇਹ ਤੇ ਨਿਰਾ ਇਸ ਕੁੜੀ ਦੀ ਸੋਚ ਦਾ ਮਾਮਲਾ ਹੈ। ਇਨਸਾਨ ਦਾ ਸਭ ਤੋਂ ਵੱਡਾ ਮਸਲਾ ਸੋਚ ਹੀ ਏ, ਅਮਜਦ ਦੇ ਸੱਜੇ ਨੇ ਜਵਾਬ ਦਿੱਤਾ। ਮੈਂ ਕਹਿਣ ਲੱਗਾ ਸਾਂ ਕਿ ਸੋਚ ਦਾ ਅਮਲ ਨਾਲ ਕੀ ਵਾਸਤਾ ਹੁੰਦਾ ਹੈ। ਬੰਦਾ ਸੋਚਦਾ ਤੇ ਬਤੇਰਾ ਕੁਝ ਹੀ ਏ, ਪਰ ਸਭ ਕੁਝ ਕਰਦਾ ਕਦੋਂ ਹੈ? ਅਸਲ ਗੱਲ ਤੇ ਬੰਦੇ ਦਾ ਅਮਲ ਹੁੰਦਾ ਹੈ। ਪਰ ਫਿਰ ਮੈਨੂੰ ਖਿਆਲ ਆਇਆ ਕਿ ਨੀਅਤ ਵੀ ਤੇ ਸੋਚ ਹੀ ਹੁੰਦੀ ਏ। ਅਮਲ ਦਾ ਦਾਰੋ ਮਦਾਰ ਤੇ ਨੀਅਤ ਉੱਤੇ ਹੁੰਦਾ ਹੈ। ਕਿਰਨ ਦੇ ਸੱਜੇ ਖੱਬੇ ਵੀ ਪੁੰਗਰ ਆਏ। ਨੀਅਤ ਦੀ ਗੱਲ ਵੀ ਏ, ਕਿਰਨ ਦੇ ਖੱਬੇ ਨੇ ਕਿਹਾ। ਉਹਨਾਂ ਮੇਰੀ ਸੋਚ ਪੜ੍ਹ ਲਈ ਸੀ, ਪਰ ਇਹ ਹੋਰ ਗੱਲ ਏ। ਹੋਰ ਗੱਲ?
ਮੈਂ ਉਲਝਿਆ ਗਿਆ। ਇਹ ਤੁਸੀਂ ਫੇਰ ਕੋਈ ਨਵੀਂ ਗੱਲ ਕੱਢ ਲਈ ਏ? ਨਵੀਂ ਗੱਲ ਨਹੀਂ, ਕਿਰਨ ਦਾ ਖੱਬਾ ਬੋਲਿਆ। ਇਨਸਾਨ ਦੀ ਅਸਲ ਗੱਲ ਹੀ ਇਹ ਹੈ। ਸੋਚ ਇਨਸਾਨ ਦੀ ਅਸਲ ਗੱਲ ਏ। ਇਹ ਗੱਲ ਫੇਰ ਨਹੀਂ ਸੀ ਪਈ ਮੈਨੂੰ ਹਜ਼ਮ ਹੁੰਦੀ। ਜੇ ਸੋਚ ਹੀ ਇਨਸਾਨ ਦੀ ਅਸਲ ਗੱਲ ਏ ਤੇ ਫਿਰ ਅਮਲ ਕਿੱਥੇ ਗਿਆ? ਸੋਚਣ ਵਾਲਾ ਬੰਦਾ ਤੇ ਨਕਾਰਾ ਹੁੰਦਾ ਏ। ਇਸੇ ਲਈ ਤੇ ਕਹਿੰਦੇ ਨੇ ਕਿ ਸੋਚੀ ਪਿਆ ਤੇ ਬੰਦਾ ਗਿਆ। ਅਸਲ ਗੱਲ ਤੇ ਅਮਲ ਦੀ ਏ, ਕੰਮ ਦੀ ਏ। ਬੰਦਾ ਕੰਮ ਦਾ ਉਹੀ ਹੁੰਦਾ ਹੈ ਜਿਹੜਾ ਕੰਮ ਕਰਦਾ ਹੈ। ਖਾਲੀ ਖੁੱਲੀ ਸੋਚਣ ਵਾਲੇ ਕਿਤਾਬੀ ਬੰਦੇ ਤੇ ਧਰਤੀ ਦਾ ਬੋਝ ਹੁੰਦੇ ਨੇ। ਤੇ ਤੁਸੀਂ ਕਹਿੰਦੇ ਹੋ ਕੰਮ ਦੀ ਕੋਈ ਔਕਾਤ ਹੀ ਨਹੀਂ। ਮੇਰੇ ਕੋਲੋਂ ਆਪਣਾ ਆਪ ਡਕਿਆ ਨਾ ਗਿਆ। ਗੱਲ ਹੀ ਇਹੋ ਜਿਹੀ ਪੈ ਕਰਦੇ ਸਨ। ਇਹ ਹਰ ਵੇਲੇ ਸੁਪਨੇ ਵੇਖਣ ਵਾਲੇ ਬੰਦੇ ਤੇ ਬਿਲਕੁਲ ਬੇਕਾਰ ਹੁੰਦੇ ਨੇ, ਤੇ ਉਹ ਬੰਦੇ ਜਿਹੜੇ ਬਸ ਗੱਲਾਂ ਹੀ ਗੱਲਾਂ ਕਰਦੇ ਰਹਿੰਦੇ ਨੇ, ਉਹ ਤੇ ਵੇਲਾ ਹੀ ਟਪਾਉਂਦੇ ਨੇ। ਕੰਮ ਦੇ ਨਾ ਕਾਜ ਦੇ, ਵੈਰੀ ਅਨਾਜ ਦੇ, ਹੋਮਿਓਪੈਥਿਕ ਜਿਹੇ, ਨਾ ਕੁਝ ਕਰਨ ਜੋਗੇ ਨਾ ਕਿਸੇ ਦੇ ਕੰਮ ਆਉਣ ਜੋਗੇ। ਬੋਲਣ ਪਿੱਛੋਂ ਆਪਣੀ ਸੋਚ ਨੂੰ ਵੀ ਡਕਦੇ ਮੈਨੂੰ ਕੋਈ 2 ਮਿੰਟ ਲੱਗ ਗਏ, ਤੇ ਉਹ ਚਾਰੇ ਉਦੋਂ ਤੀਕਰ ਨਾ ਬੋਲੇ ਜਦੋਂ ਤੀਕਰ ਮੈਂ ਪੂਰੀ ਤਰ੍ਹਾਂ ਉਹਨਾਂ ਵੱਲ ਮੁਤਵੱਜਾ ਨਾ ਹੋ ਗਿਆ। ਅਜੂ ਇਨਸਾਨ ਰੱਬ ਨੇ ਬਹੁਤ ਵੱਡਾ ਬਣਾਇਆ ਹੈ। ਇਸ ਵਾਰੀ ਅਮਜਦ ਦਾ ਖੱਬਾ ਬੋਲਿਆ। ਇਨਸਾਨ ਆਪਣੇ ਦਿਮਾਗ ਤੋਂ ਵੀ ਵੱਡਾ ਹੈ, ਬਹੁਤ ਵੱਡਾ। ਕੀ? ਮੇਰੇ ਕੋਲੋਂ ਫੇਰ ਨਾ ਰਿਹਾ ਗਿਆ। ਮੈਂ ਖੱਬੇ ਦੀ ਗੱਲ ਕੱਟ ਦਿੱਤੀ। ਪਹਿਲਾਂ ਤੇ ਤੁਸੀਂ ਇਹ ਪੇ ਕਹਿੰਦੇ ਸੋ ਕਿ ਇਨਸਾਨੀ ਦਿਮਾਗ ਹੀ ਕਾਇਨਾਤ ਦੀ ਸਭ ਤੋਂ ਵੱਡੀ ਤਖਲੀਕ ਹੈ। ਇਨਸਾਨੀ ਦਿਮਾਗ ਨਹੀਂ, ਕਿਰਨ ਦਾ ਸੱਜਾ ਬੋਲਿਆ। ਇਨਸਾਨ ਵਿੱਚੋਂ ਦਿਮਾਗ ਕੱਢ ਦਿਓ ਤੇ ਪਿੱਛੇ ਰਹਿ ਕੇ ਜਾਂਦਾ ਹੈ। ਮੈਂ ਹੁਣ ਉਲਝਦਾ ਜਾ ਰਿਹਾ ਸਾਂ। ਇਨਸਾਨ ਆਪਣੇ ਦਿਮਾਗ ਤੋਂ ਬਹੁਤ ਵੱਡਾ ਹੈ, ਕਿਰਨ ਦੇ ਖੱਬੇ ਨੇ ਕਹਿਣਾ ਸ਼ੁਰੂ ਕੀਤਾ। ਇਨਸਾਨ ਆਪਣੇ ਦਿਮਾਗ ਨਾਲ ਆਪਣੀ ਮਰਜ਼ੀ ਦੀਆਂ ਸੋਚਾਂ ਸੋਚ ਸਕਦਾ ਹੈ, ਪਰ ਜੇ ਉਹ ਸੁਸਤੀ ਕਰੇ ਤੇ ਆਪਣੇ ਦਿਮਾਗ ਨਾਲ ਕੰਮ ਨਾ ਕਰੇ ਤੇ ਫਿਰ ਦਿਮਾਗ ਆਪੇ ਹੀ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ। ਤੇ ਇਹ ਜਿਹੜਾ ਕੁਝ ਉਹ ਆਪੇ ਹੀ ਸੋਚਦਾ ਰਹਿੰਦਾ ਹੈ, ਉਹ ਫਜ਼ੂਲ ਜਿਹੇ ਸੁਪਨੇ ਹੁੰਦੇ ਨੇ ਜਿਹੜੇ ਬੰਦੇ ਨੂੰ ਕੰਮ ਕਾਜ ਜੋਗਾ ਵੀ ਨਹੀਂ ਰਹਿਣ ਦਿੰਦੇ। ਦਿਮਾਗ ਆਪੇ ਹੀ ਸੋਚਦਾ ਹੈ? ਮੈਂ ਹੈਰਾਨ ਜਿਹਾ ਹੋ ਕੇ ਪੁੱਛਿਆ। ਹਾਂ, ਅਮਜਦ ਦਾ ਸੱਜਾ ਬੋਲਿਆ। ਦਿਮਾਗ ਮੂੰਹ ਜ਼ੋਰ ਘੋੜੇ ਵਾਂਗ ਹੁੰਦਾ ਹੈ। ਜੇ ਤੁਸੀਂ ਉਹਨੂੰ ਸੁਧਾ ਲਵੋਗੇ ਤੇ ਤੁਹਾਨੂੰ ਕਿੱਥੋਂ ਦਾ ਕਿੱਥੇ ਲੈ ਉੱਡੇਗਾ, ਨਹੀਂ ਤਾਂ ਤੁਹਾਨੂੰ ਦੁਲਤੀਆਂ ਮਾਰ-ਮਾਰ ਟੁਰਨ ਜੋਗਾ ਵੀ ਨਹੀਂ ਛੱਡੇਗਾ। ਅੱਛਾ, ਗੱਲ ਪੂਰੀ ਤਰ੍ਹਾਂ ਮੇਰੇ ਪੱਲੇ ਤੇ ਨਹੀਂ ਪਈ ਸੀ, ਪਰ ਮੈਨੂੰ ਹੁਣ ਕੁਝ ਸਮਝ ਆ ਰਹੀ ਸੀ ਕਿ ਵੱਡੇ ਬੰਦੇ ਤੇ ਜ਼ਿਆਦਾਤਰ ਬਹਿ ਕੇ ਸੋਚਦੇ ਹੀ ਰਹਿੰਦੇ ਨੇ। ਕਿਹੜਾ ਇੱਟਾਂ ਚੁੱਕਣ ਨਾਲ ਕੋਈ ਵੱਡਾ ਬੰਦਾ ਬਣ ਜਾਂਦਾ ਹੈ? ਤੇ ਮੇਰੀ ਇਹ ਸੋਚ ਪੜ੍ਹ ਕੇ ਕਿਰਨ ਦੇ ਸੱਜੇ ਨੇ ਗੱਲ ਟੋਰੀ। ਹਾਂ, ਇੱਟਾਂ ਚੁੱਕ ਕੇ ਕੋਈ ਕਦੀ ਵੀ ਵੱਡਾ ਬੰਦਾ ਨਹੀਂ ਬਣ ਸਕਦਾ। ਇੱਟਾਂ ਚੁੱਕਣੀਆਂ ਜਾਂ ਹੱਥੀਂ ਮਿਹਨਤ ਕਰਨੀ ਕੋਈ ਮਾੜੀ ਗੱਲ ਨਹੀਂ, ਸਗੋਂ ਬਹੁਤ ਚੰਗੀ ਗੱਲ ਹੈ। ਪਰ ਇਹੋ ਜਿਹੀ ਮਿਹਨਤ ਤੇ ਜਾਨਵਰ ਵੀ ਕਰ ਲੈਂਦੇ ਨੇ, ਤੇ ਮਸ਼ੀਨਾਂ ਵੀ। ਇਨਸਾਨ ਦੀ ਵਡਿਆਈ ਤੇ ਇਹ ਹੈ ਕਿ ਉਹ ਆਪਣੀ ਸੋਚ ਨਾਲ ਮਿਹਨਤ ਕਰੇ। ਇਹ ਸੋਚ ਨਾਲ ਮਿਹਨਤ ਵਾਲੀ ਗੱਲ ਸੁਣ ਕੇ ਫੇਰ ਮੈਨੂੰ ਗੁੰਝਲ ਪੈ ਗਏ। ਪਰ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਕਿਰਨ ਦੇ ਸੱਜੇ ਨੇ ਮੇਰੀ ਸੋਚ ਪੜ੍ਹ ਕੇ ਗੱਲ ਟੋਰੀ ਰੱਖੀ। ਸੋਚ ਨਾਲ ਮਿਹਨਤ ਹੀ ਸਭ ਤੋਂ ਵੱਡੀ, ਵਧੀਆ ਤੇ ਔਖੀ ਮਿਹਨਤ ਹੈ। ਇਹ ਇਨਸਾਨ ਨੂੰ ਇਨਸਾਨ ਬਣਾਉਂਦੀ ਏ। ਤੂੰ ਆਪਣੇ ਆਲੇ ਦੁਆਲੇ ਵੇਖ ਕੇ ਦੱਸ ਕਿ ਤੁਸੀਂ ਜੋ ਲੀੜੇ ਪਾਉਂਦੇ ਹੋ, ਇੰਨੀਆਂ ਉੱਚੀਆਂ ਇਮਾਰਤਾਂ ਬਣਾਉਂਦੇ ਹੋ, ਗੱਡੀਆਂ ਵਿੱਚ ਨੱਸਦੇ ਫਿਰਦੇ ਹੋ, ਜਹਾਜ਼ਾਂ ਵਿੱਚ ਉੱਡਦੇ ਫਿਰਦੇ ਹੋ, ਇਹ ਸਭ ਕੁਝ ਸੋਚ ਦਾ ਨਤੀਜਾ ਨਹੀਂ ਤੇ ਕੀ? ਮੈਂ ਸੋਚਿਆ ਹੋਰ ਕਰਨ ਨੂੰ ਵੀ ਕੀ ਸੀ, ਤੇ ਮੈਂ ਵਾਹ ਚੇਰੀ ਸੋਚਦਾ ਰਿਹਾ। ਗੱਲ ਠੀਕ ਸੀ। ਹੱਥ ਦਾ ਕੰਮ ਤੇ ਸੋਚ ਨੂੰ ਮਾਦੀ ਸ਼ਕਲ ਦੇਣਾ ਹੀ ਹੁੰਦਾ ਹੈ। ਉਹਨਾਂ ਫੇਰ ਮੇਰੀ ਸੋਚ ਪੜ੍ਹ ਲਈ। ਹੁਣ ਇਹ ਵੀ ਗੱਲ ਨਹੀਂ ਕਿ ਹੱਥ ਦੇ ਕੰਮ ਦਾ ਕੁਝ ਵੀ ਮੁੱਲ ਨਹੀਂ, ਅਮਜਦ ਦੇ ਖੱਬੇ ਨੇ ਕਿਹਾ। ਹੱਥ ਦੇ ਕੰਮ ਬਿਨਾਂ ਸੋਚ ਨੂੰ ਮਾਦੀ ਸ਼ਕਲ ਨਹੀਂ ਦਿੱਤੀ ਜਾ ਸਕਦੀ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੱਥ ਦਾ ਕੰਮ ਜਾਨਵਰ ਜਾਂ ਮਸ਼ੀਨ ਵੀ ਕਰ ਸਕਦੀ ਹੈ। ਸੋਚਣ ਵਾਲਾ ਕੰਮ ਕੋਈ ਨਹੀਂ ਕਰ ਸਕਦਾ। ਇਹ ਕੰਮ ਬੰਦੇ ਨੇ ਹੀ ਕਰਨਾ ਹੈ, ਤੇ ਇਹ ਸਭ ਤੋਂ ਔਖਾ ਕੰਮ ਹੈ। ਗੱਲ ਮੇਰੇ ਪੱਲੇ ਪੈ ਗਈ ਸੀ, ਪਰ ਇੰਨੀ ਔਖੀ ਗੱਲ ਸੋਚਦੇ ਸੋਚਦੇ ਮੇਰਾ ਦਿਮਾਗ ਹੀ ਥੱਕ ਗਿਆ ਸੀ। ਠੀਕ ਹੈ, ਮੈਂ ਹਾਰ ਮੰਨ ਕੇ ਕਿਹਾ। ਮੈਂ ਸਮਝ ਗਿਆ ਕਿ ਸੋਚ ਨਾਲ ਇਨਸਾਨ ਨੇ ਤਰੱਕੀ ਕੀਤੀ ਹੈ, ਪਰ ਕਿਰਨ ਦੀ ਸੋਚ ਨੇ ਕੀ ਕੀਤਾ ਜੇ? ਜਿਸ ਤਰ੍ਹਾਂ ਮਾਦੀ ਸ਼ੈਵਾਂ ਇਨਸਾਨੀ ਸੋਚ ਬਣਾਉਂਦੀ ਏ, ਕਿਰਨ ਦੇ ਸੱਜੇ ਨੇ ਕਿਹਾ, ਉਸੇ ਤਰ੍ਹਾਂ ਨਜ਼ਰਿਆਤੀ ਸ਼ੈਵਾਂ ਵੀ ਇਨਸਾਨ ਦੀ ਸੋਚ ਹੀ ਬਣਾਉਂਦੀ ਏ। ਰਿਸ਼ਤੇ, ਯਾਰੀਆਂ, ਵੈਰ, ਵੱਡਾ ਨਿੱਕਾ ਬੰਦਾ, ਚੰਗਾ ਮਾੜਾ ਕੰਮ, ਇਹ ਸਭ ਕੁਝ ਇਨਸਾਨੀ ਸੋਚ ਤੋਂ ਪੁੰਗਰਦਾ ਹੈ। ਹੁਣ ਤੂੰ ਇਹ ਵੇਖ ਲੈ ਕਿ ਤੂੰ ਸੋਚਣ ਵਾਲੇ ਬੰਦੇ ਨੂੰ ਮਾੜਾ ਜਾਣਦਾ ਹੈ, ਪਰ ਲੰਘਦੀ ਦੁਨੀਆ ਵਿੱਚ ਸੋਚਣ ਵਾਲੇ ਬੰਦੇ ਦਾ ਮੁੱਲ ਸਭ ਤੋਂ ਜ਼ਿਆਦਾ ਹੈ। ਇਹ ਤੇਰੀ ਤੇ ਉਹਨਾਂ ਦੀ ਸੋਚ ਦਾ ਫਰਕ ਹੈ। ਤੇ ਅੱਗੇ ਮੈਂ ਉਹਨਾਂ ਦੀ ਸੋਚ ਪੜ੍ਹ ਲਈ ਕਿ ਨੁਕਸਾਨ ਦੇਣ ਵਾਲੀ, ਮਾੜੀ, ਘਟੀਆ ਤੇ ਭੈੜੀ ਸੋਚ ਹਮੇਸ਼ਾ ਖੱਬੇ ਰਜਿਸਟਰ ਵਿੱਚ ਹੀ ਜਾਂਦੀ ਹੈ, ਜਿਸ ਤਰ੍ਹਾਂ ਕਿਰਨ ਦੀ ਸੋਚ ਸੀ ਅਮਜਦ ਤੇ ਉਹਦੀ ਕਲਾਸ ਦੇ ਇਨਸਾਨਾਂ ਬਾਰੇ।